ਅਗਲੀ ਖਬਰ ਦੇ ਵੱਲ ਵਧੀਆ ਸ਼ਰਮਾ ਜੀ ਤੇ ਗੱਲ ਕਰੀਏ ਨਵਜੋਤ ਸਿੱਧੂ ਦੀ। ਪਹਿਲਾਂ 26 ਜਨਵਰੀ ਨੂੰ ਨਵਜੋਤ ਸਿੱਧੂ ਦੀ ਰਿਹਾਈ ਉਡੀਕੀ ਜਾ ਰਹੀ ਸੀ ਕਿ ਸ਼ਾਇਦ 26 ਜਨਵਰੀ ਨੂੰ ਰਿਹਾ ਹੋਣਗੇ, ਪਰ ਇਹ ਨਹੀਂ ਹੋ ਸਕਿਆ। ਕਿ ਕਿਹਾ ਇਹ ਵੀ ਗਿਆ ਕਿ ਉਹਨਾਂ ਦੇ ਨਾਲ ਜਿਹੜੇ ਹੋਰਾਂ ਲੋਕਾਂ ਨੇ ਰਿਹਾ ਹੋਣਾ ਸੀ, ਉਹਨਾਂ ਦੀ ਰਿਹਾਈ ਵੀ ਟਲ ਗਈ। ਪਰ ਕੀ ਇਹ ਗੱਲ ਸੱਚ ਹੈ ਕਿ ਹੁਣ ਨਵਜੋਤ ਸਿੱਧੂ ਨੂੰ 3 ਫਰਵਰੀ ਨੂੰ ਰਿਹਾ ਕੀਤਾ ਜਾ ਸਕਦਾ ਹੈ? ਬਿਲਕੁਲ ਪ੍ਰਵੀਨ ਜੀ, ਇਹ ਖਬਰ ਕੱਲ ਕੁਝ ਮੀਡੀਆ ਪੱਤਰਕਾਰਾਂ ਨਾਲ ਸਾਡੀ ਗੱਲ ਵੀ ਹੋ ਰਹੀ ਸੀ ਤੇ ਅੱਜ ਅਜੀਤ ਅਖਬਾਰ ਨੇ ਪ੍ਰਕਾਸ਼ਿਤ ਵੀ ਕੀਤੀ ਹੈ। ਉਸ ਨੂੰ ਮੇਰੀ ਵੀ ਕੱਲ ਭਾਜੀ ਨਾਲ ਗੱਲ ਹੋ ਰਹੀ ਸੀ ਇਸ ਵਾਰ, ਕਮਲਜੀਤ ਜੀ ਹੋਰਾਂ ਨਾਲ। ਸੋ ਉਹਨਾਂ ਨੇ ਵੀ ਇਸ ਬਾਰੇ ਨਾਲ ਖਬਰ ਪ੍ਰਕਾਸ਼ ਕੀਤੀ ਹੈ ਤੇ ਕੱਲ ਸਾਨੂੰ ਪਤਾ ਲੱਗ ਰਿਹਾ ਸੀ ਕਿ 3 ਫਰਵਰੀ ਨੂੰ ਜਿਹੜੀ ਬੈਠਕ ਹੋਣੀ ਆ, ਜੀ। ਉਸ ਦੇ ਵਿੱਚ ਹੁਣ ਇਸ ਏਜੰਡੇ ਨੂੰ ਲਿਆਂਦਾ ਜਾ ਸਕਦਾ। ਅਧਿਕਾਰੀਆਂ ਨੇ ਕੇਂਦਰ ਨਾਲ, ਕੇਂਦਰ ਦੇ ਅਧਿਕਾਰੀਆਂ ਨਾਲ ਰਾਬਤਾ ਕਾਇਮ ਕੀਤਾ ਕਿ ਕੋਈ ਕਾਨੂੰਨੀ ਅੜਚਨ ਤਾਂ ਨਹੀਂ, ਕੋਈ ਹੂੰ, ਹੂੰ। ਸੰਵਿਧਾਨਕ ਮਸਲਾ ਤਾਂ ਨਹੀਂ। ਜਿਹੜਾ ਤੁਸੀਂ ਰਿਆਇਤ ਦਿੱਤੀ ਸੀ 26 ਜਨਵਰੀ ਵਾਲੀ, ਉਹਦੇ ਵਿੱਚ ਕਿਤੇ ਵੀ ਇਹ ਗੱਲ ਦੀ, ਆਪਾਂ ਪਹਿਲਾਂ ਵੀ ਸ਼ਾਇਦ ਇਹ ਗੱਲ ਦਾ ਜ਼ਿਕਰ ਕੀਤਾ ਸੀ, ਉਹਦੇ ਵਿੱਚ ਕਿਤੇ ਸ਼ਾਮਲ ਹੀ ਨਹੀਂ ਹੈਗਾ ਕਿ ਕਦੋਂ ਤੱਕ ਲਾਗੂ ਹੈ। ਜੀ, ਜੀ। ਸੋ ਜੇਕਰ ਉਹ ਕਹਿੰਦੇ ਕਿ 26 ਜਨਵਰੀ ਦੇ ਅੰਮ੍ਰਿਤ ਆਜ਼ਾਦੀ ਦੇ 75ਵੇਂ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਦੇ ਫਾਰਮੂਲੇ ਤਹਿਤ ਜਿਹੜਾ ਕੇਂਦਰ ਨੇ ਹਵਾਲਾ ਦਿੱਤਾ ਸੀ, ਕੈਦੀਆਂ ਲਈ ਰਿਆਇਤ ਦੇ ਸਕਦੇ ਹੋ, ਜਿਹਦੇ ਚ ਰਾਮ ਰਹੀਮ ਵਰਗੇ ਨੂੰ ਵੀ ਛੂਟ ਮਿਲ ਗਈ ਹੈ ਨਾ। ਸੋ ਉਸ ਦੇ ਵਿੱਚ ਕੀ ਜੇਕਰ ਅਸੀਂ ਹੁਣ ਉਸ ਨੂੰ ਅਮਲੀ ਜਾਮਾ ਬਣਾਈਏ ਤਾਂ ਕੋਈ ਦਿੱਕਤ ਤਾਂ ਨਹੀਂ। ਮੈਨੂੰ ਪਤਾ ਲੱਗਿਆ ਕਿ ਅਧਿਕਾਰੀ ਕੱਲ ਦੇ ਉੱਥੇ ਰਾਬਤਾ ਕਰ ਰਹੇ ਨੇ, ਸ਼ਾਇਦ ਅੱਜ ਉਹਨਾਂ ਨੂੰ ਸਪਸ਼ਟੀਕਰਨ ਆ ਜਾਏਗਾ ਉਹਦਾ। ਸੋ ਉਸ ਤੋਂ ਬਾਅਦ ਫਿਰ ਕੱਲ ਸਰਕਾਰ ਦੇ ਅਧਿਕਾਰੀਆਂ ਨੇ ਇਸ ਵਾਲੇ ਨਾਲ ਗੱਲ ਕੀਤੀ ਕਿ ਫਿਰ ਆਪਾਂ ਨੂੰ 3 ਫਰਵਰੀ ਵਾਲੇ ਜਿਹੜੀ ਕੈਬਨਿਟ ਦੀ ਬੈਠਕ ਉਹ ਚ ਲਿਆਈਏ। ਪਤਾ ਲੱਗਿਆ ਕਿ ਪੰਜਾਬ ਦੇ ਮੰਤਰੀ ਨੇ ਜਿਹੜੇ, ਹੂੰ, ਉਹਨਾਂ ਦੇ ਹੂੰ। ਉੱਤੇ ਵੀ ਆਪਣੇ ਆਪਣੇ ਕੁਝ ਐਮਐਲਏ ਰਾਹੀਂ, ਕੁਝ ਲੋਕਾਂ ਰਾਹੀਂ, ਕੁਝ ਨੇੜਲਿਆਂ ਰਾਹੀਂ ਦਬਾਅ ਪੈ ਰਿਹਾ, ਜਿਹੜੇ ਕੈਦੀਆਂ ਦਾ ਇਹਨਾਂ ਸੂਚੀ 'ਚ ਨਾਮ ਹੈ। ਉਹਨਾਂ ਦੇ ਪਿੰਡਾਂ ਸ਼ਹਿਰਾਂ ਤੋਂ ਲੋਕ ਪਹੁੰਚ ਕਰਕੇ ਦਬਾਅ ਬਣਾ ਰਹੇ ਨੇ ਕਿ ਬਾਈ ਜੀ ਸਾਡਿਆਂ ਦਾ ਕੀ ਕਸੂਰ ਸੀ, ਸਾਡੇ ਤਾਂ ਨਾਰਮਲ ਲਿਸਟ ਦੇ ਵਿੱਚ ਆ ਗਏ ਸੀ, ਤਾਂ ਵੀ ਤੁਸੀਂ ਰਿਹਾ ਨਹੀਂ ਕਰ ਰਹੇ। ਸੋ ਜੀ। ਇਸ ਲਈ ਉਸ ਤਹਿਤ ਇਹਨਾਂ ਦੇ ਦਬਾਅ ਹੈ। ਇਹਦੇ ਲਈ ਉਹ ਫਿਰ ਇਹਨਾਂ ਨੇ ਕੇਂਦਰ ਨਾਲ ਰਾਬਤਾ ਕਾਇਮ ਕੀਤਾ ਕਿ ਅਸੀਂ 3 ਫਰਵਰੀ ਨੂੰ ਜਿਹੜੀ ਕੈਬਨਿਟ ਦੀ ਬੈਠਕ ਕਰਨੀ ਆ, ਕਿ ਉਹ ਚੋਂ ਮਤਾ ਲਿਆ ਕੇ ਕੱਲੀ ਕੱਲੀ ਫਾਈਲ ਬਣਾ ਕੇ ਕੱਲੇ ਕੱਲੇ ਦੀ ਰਾਜਪਾਲ ਨੂੰ ਭੇਜ ਦਈਏ। ਜੀ, ਜੀ। ਸੋ ਜੇਕਰ ਉਧਰੋਂ ਇਹਨਾਂ ਨੂੰ ਕਲੀਅਰੈਂਸ ਮਿਲ ਜਾਂਦੀ ਆ ਤੇ ਰਾਜਪਾਲ ਦੇ ਹਵਾਲੇ ਨਾਲ ਇਹ ਹੋ ਜਾਂਦਾ, ਤਾਂ ਮੈਨੂੰ ਹੂੰ। ਪਤਾ ਲੱਗ ਰਿਹਾ ਜੀ ਕਿ ਫਿਰ 40 ਤੋਂ 42 ਕੈਦੀ ਨੇ ਜਿਹੜੇ ਰਿਹਾ ਹੋ ਸਕਦੇ ਨੇ। ਠੀਕ ਬੇਸ਼ੱਕ ਹੈ। ਲਿਸਟ 51 ਦੀ ਸੀ, ਹੂੰ। 51 ਦੇ ਵਿੱਚੋਂ ਕੁਝ ਬਾਹਰ ਆ ਗਏ ਨੇ, ਪੈਰੋਲ ਤੇ ਨੇ, ਹੂੰ, ਹੂੰ। ਹੈ ਨਾ। ਕੁਝ ਨੂੰ ਜ਼ਮਾਨਤਾਂ ਮਿਲੀਆਂ ਨੇ, ਕੁਝ ਇਸ ਤਰ੍ਹਾਂ ਦੇ ਪਹਿਲੂ ਨੇ ਵੱਖਰੇ। ਸੋ ਵੱਖੋ-ਵੱਖ ਪਹਿਲੂਆਂ ਚੋਂ ਨਿਕਲ ਕੇ ਕੁੱਲ ਮਿਲਾ ਕੇ ਹੁਣ 40 ਜਾਂ 42 ਕੁ ਬੰਦਿਆਂ ਦੇ ਨਾਮ ਬਚੇ ਨੇ। ਸੋ ਉਹਨਾਂ ਵਿੱਚ ਨਵਜੋਤ ਸਿੱਧੂ ਦਾ ਨਾਂ ਸ਼ਾਮਲ ਹੈ ਜੀ। ਜੀ। ਤੇ ਹੁਣ ਫਿਰ 3 ਫਰਵਰੀ ਨੂੰ ਫੈਸਲਾ ਹੋਣਾ ਕਿ ਨਵਜੋਤ ਸਿੱਧੂ ਦੀ ਰਿਹਾਈ ਹੁੰਦੀ ਹੈ ਜਾਂ ਨਹੀਂ। ਇਹ 3 ਹੂੰ। ਫਰਵਰੀ ਦੀ ਮਤਲਬ ਕਿ ਕੈਬਨਿਟ ਦੀ ਬੈਠਕ ਤੈਅ ਕਰੇਗੀ ਉਹ ਕਿਹਦੀ, ਕਿਉਂਕਿ ਰਾਜਪਾਲ ਨੇ ਪਹਿਲਾਂ ਕਿਹਾ ਸੀ ਕਿ ਇਕੱਠੀ ਲਿਸਟ ਨਹੀਂ ਚਾਹੀਦੀ, ਕੱਲੇ-ਕੱਲੇ ਦਾ ਪੂਰਾ ਕੇਸ ਬਣਾ ਕੇ, ਪੂਰੀ ਫਾਈਲ ਬਣਾ ਕੇ ਭੇਜੋ। ਸੋ ਹੁਣ 3 ਫਰਵਰੀ ਨੂੰ ਦੇਖਦੇ ਹਾਂ ਜੀ ਕਿ ਉਹਨਾਂ ਦੀ ਕਿਵੇਂ ਫਾਈਲ ਬਣਾ ਕੇ ਭੇਜਦੇ ਨੇ। ਸੋ ਜਿਹੜੇ ਬੰਦੇ ਪਹਿਲਾਂ ਹੀ ਬਾਹਰ ਆ ਗਏ ਨੇ ਜਾਂ ਮਤਲਬ ਕਿ ਜਾਂ ਜਿਨ੍ਹਾਂ ਦੀ ਪੈਰੋਲ ਹੋ ਗਈ ਜਾਂ ਕੁਛ ਸੋ ਉਹਨਾਂ ਦੇ ਨਾਮ ਵਿੱਚ ਨਹੀਂ ਵਿਚਾਰੇ ਜਾਣੇ। ਸੋ ਹੂੰ। ਇਸ ਲਈ ਮੈਨੂੰ ਲੱਗਦਾ ਕਿ ਬਾਕੀਆਂ ਦੀ ਲਿਸਟ ਜਿਹੜੀ 40 ਤੋਂ 42 ਦੀ ਬਣਦੀ ਆ, ਉਹਨਾਂ ਦੇ ਵਿੱਚੋਂ ਕਿੰਨਿਆਂ ਨੂੰ ਰਿਹਾ ਕਰਦੇ ਨੇ, ਕਿੰਨਿਆਂ ਦੇ ਸਰਕਾਰ ਮਤਾ ਪਾ ਕੇ ਭੇਜਦੀ ਹੈ, ਕਿੰਨਿਆਂ ਨੂੰ ਰਾਜਪਾਲ ਹਾਮੀ ਭਰਦੇ ਨੇ, ਇਹ 3 ਫਰਵਰੀ ਨੂੰ ਕਾਫੀ ਕੁਝ ਸਾਫ਼ ਹੋਏਗਾ। ਪਰ ਉਸ ਦਿਨ ਤੋਂ ਇੱਕ ਵਾਰ ਫਿਰ ਨਵੀਂ ਚਰਚਾ ਛਿੜੀ ਹੈ ਕਿ ਨਵਜੋਤ ਸਿੱਧੂ ਦਾ ਨਾਮ ਹੈਗਾ। ਹੁਣ ਇਹ ਵੀ ਚਰਚਾ ਕਿ ਕੀ ਨਵਜੋਤ ਸਿੱਧੂ ਇਸ ਨੂੰ ਪ੍ਰਵਾਨ ਕਰਦੇ ਨੇ। ਹੂੰ। ਜੀ, ਜੀ। ਹੋ ਸਕਦਾ ਕਿ ਉਹ ਇਸ ਗੱਲ ਤੇ ਹੁਣ ਸਟੈਂਡ ਲੈਣ ਕਿ ਮੈਂ ਹੁਣ ਸਜ਼ਾ ਪੂਰੀ ਕਰਕੇ ਹੀ ਆਉਣਾ। ਹੂੰ। ਸੋ ਜਾਂ ਉਹ ਆਉਣ ਲਈ ਕਾਹਲੇ ਨੇ ਅੰਦਰੋਂ, ਇਹ ਦੇਖਣ ਵਾਲੀ ਗੱਲ। ਕਿਉਂਕਿ ਪ੍ਰਵੀਨ ਜੀ, ਜਦੋਂ ਤੱਕ ਤੁਹਾਨੂੰ ਮਤਲਬ ਕਿ ਇਹ ਨਾ ਹੋਵੇ ਕਿ ਮੈਂ ਬਾਹਰ ਨਹੀਂ ਜਾਣਾ, ਤਾਂ ਇੱਕ ਹੱਚੋਕਾਈ ਨਹੀਂ ਲੱਗਦੀ, ਕਾਹਲ ਨਹੀਂ ਲੱਗਦੀ। ਪਰ ਜਦੋਂ ਇੱਕ ਉਮੀਦ ਵੱਜ ਜਾਵੇ, ਉਹ ਤੋਂ ਬਾਅਦ ਫਿਰ ਬਖਸ਼ ਕੱਟਣਾ ਔਖਾ ਹੋ ਜਾਂਦਾ ਨਾ। ਹੂੰ। ਜੀ, ਸੋ ਜੀ। ਉਹਨੇ ਦੇਖਣ ਵਾਲੀ ਗੱਲ ਹੈ ਕਿ ਕੀ ਨਵਜੋਤ ਸਿੱਧੂ ਹੁਣ ਕਿਹੜਾ ਸਟੈਂਡ ਲੈ। ਦੇਖੋ ਗੱਲ ਇਹ ਹੈ ਸ਼ਰਮਾ ਜੀ, ਨਵਜੋਤ ਸਿੱਧੂ ਦੀ ਜਦੋਂ ਰਿਹਾਈ ਦੀ ਗੱਲ ਚੱਲਦੀ ਹੈ ਤੇ ਜਿੱਥੇ ਵਿਰੋਧੀ ਇਹਨਾਂ ਚੀਜ਼ਾਂ ਨੂੰ ਦੇਖਦੇ ਨੇ ਕਿ ਵਿਰੋਧੀ ਧਿਰ ਦੇ ਆਗੂ ਜਾਂ ਉਹਨਾਂ ਦੀਆਂ ਜਿਹੜੀਆਂ ਪਾਰਟੀਆਂ ਨੇ ਜੋ ਸਿੱਧੂ ਸਾਹਿਬ ਤੇ ਬਿਆਨ ਦੇਣਾ ਹੁੰਦਾ ਹੈ। ਪਰ ਇਹਦੇ ਨਾਲ-ਨਾਲ ਮੈਨੂੰ ਲੱਗਦਾ ਵਿਰੋਧੀਆਂ ਨਾਲੋਂ ਜ਼ਿਆਦਾ ਕਾਂਗਰਸ ਦੇ ਅੰਦਰ ਖਲਬਲੀ ਤੇਜ਼ ਹੋ ਜਾਂਦੀ ਹੈ ਕਿ ਦੇਖਦੇ ਹਾਂ ਸਿੱਧੂ ਦੇ ਆਉਂਦਿਆਂ ਕੀ ਬਣਦਾ। ਹੂੰ। ਜੀ।